ਫੌਜ ਦੇ ਮਹਿਕਮੇ ਵਿੱਚ ਇੱਕ ਇਹ ਖੂਬੀ ਵੇਖੀਏ ਕਿ ਤੁਸੀਂ ਜਿੱਥੇ ਵੀ ਕਿਸੇ ਛਾਉਣੀ ਵਿੱਚ ਜਾਓ, ਤੁਹਾਡਾ ਬੰਦਾ ਉੱਥੇ ਹੋਵੇ ਜਾਂ ਨਾ ਹੋਵੇ, ਉਹ ਤੁਹਾਡੀ ਖਾਤਰ ਚੰਗੀ ਕਰਦੇ ਨੇ ਤੇ ਤੁਹਾਨੂੰ ਬਿਲਕੁਲ ਮਹਿਸੂਸ ਨਹੀਂ ਹੋਣ ਦਿੰਦੇ ਕਿ ਜਿਸ ਦੇ ਤੁਸੀਂ ਪ੍ਰਾਣੇ ਹੋ ਉਹ ਇੱਥੇ ਹੈ ਜਾਂ ਨਹੀਂ। ਤੁਸੀਂ ਸੁਣ ਰਹੇ ਹੋ ਪੰਜਾਬੀ ਨਾਵਲ ਮਾਨਤਾ ਦੀ 5ਵੀਂ ਕਿਸ਼ਤ। ਲਿਖਾਰੀ ਨੇ ਸਲੀਮ ਰਜ਼ਾ ਠਾਕਰ, ਆਵਾਜ਼ ਅਜਮਲ ਸਿਕੰਦਰੀ ਦੀ। ਮਾਨਤੇ ਨੂੰ ਟਾਂਗੇ ਦੇ ਅੱਡੇ ਤੀਕ ਅਪੜਨ ਵਾਸਤੇ ਫਰਲਾਂਗ ਕੋ ਟੁਰਨਾ ਪਿਆ। ਜੇ ਮਾਨਤਾ ਟੁਰਿਆ ਨਾ ਹੁੰਦਾ ਤੇ ਜਦੋਂ ਬੱਸ ਤੋਂ ਢਲਿਆ ਏ ਉੱਥੋਂ ਹੀ ਟਾਂਗੇ ਘੋੜੇ ਨਜ਼ਰ ਪੈ ਆਉਂਦੇ ਸਨ, ਪਰ ਮਾਨਤੇ ਦੇ ਤੌਰ ਹੀ ਕੰਮ ਨਹੀਂ ਸੀ ਪਕੜਦੇ। ਉਸ ਨੂੰ ਕੇ ਨਜ਼ਰ ਆਵੇ ਤੇ ਕੇ ਨਾ ਆਵੇ। ਟਾਂਗਿਆਂ ਦੇ ਅੱਡੇ ਤੀਕ ਅਪੜਨ ਵਿੱਚ ਕਈ ਥਾਵਾਂ ਤੇ ਮਾਨਤਾ ਸ਼ੀਸ਼ੇ ਲੱਗੀਆਂ ਹੱਟੀਆਂ ਨੂੰ ਚੰਗਾ ਚਿਰ ਖਲੋ ਕੇ ਘੂਰਦਾ ਰਿਹਾ ਤੇ ਹੈਰਾਨ ਹੁੰਦਾ ਰਿਹਾ ਤੇ ਸੋਚਦਾ ਰਿਹਾ ਕਿ ਕੰਧਾਂ ਤੋਂ ਬਿਨਾਂ ਦੁਕਾਨਾਂ ਨਿਰੀਆਂ ਸ਼ੀਸ਼ੇ ਵਾਲੀਆਂ ਨੂੰ ਖਬਰੇ ਕਿਉਂ ਚੋਰ ਨਹੀਂ ਲੁੱਟਦੇ। ਆਪਣੇ ਆਲ ਦੁਆਲੇ ਨੂੰ ਮਾਨਤਾ ਟਿਕਾ ਕੇ ਘੂਰਦਾ ਪਿਆ ਸੀ। ਸਾਹਮਣੇ ਆਉਣ ਵਾਲੀ ਹਰ ਓਪਰੀ ਚੀਜ਼ ਦਾ ਸਿਰ ਤੋਂ ਲੈ ਕੇ ਪੈਰਾਂ ਤੀਕ ਐਕਸਰਾ ਕਰਨ ਦਾ ਚਾਰਾ ਕਰਦਾ ਤੇ ਆਲੇ ਦੁਆਲੇ ਵਾਲੇ ਲੋਕ ਹੈਰਾਨੀ ਨਾਲ ਮਾਨਤੇ ਨੂੰ ਖਲੋ ਕੇ ਸਿਰ ਤੋਂ ਲੈ ਕੇ ਪੈਰਾਂ ਤੀਕ ਨਜ਼ਰ ਮਾਰਦੇ ਸਨ। ਬੱਸਾਂ, ਸੜਕਾਂ ਤੇ ਚਮਕਦੀਆਂ ਦੁਕਾਨਾਂ ਤੇ ਮਾਨਤੇ ਵਾਸਤੇ ਇੱਕ ਅਜਬ ਸ਼ੈ ਆਈਆਂ, ਪਰ ਮਾਨਤੇ ਨੂੰ ਨਹਾਤੀਆਂ ਧੋਤੀਆਂ ਜਨਾਨੀਆਂ ਬਹੁਤ ਪਰੇਸ਼ਾਨ ਕੀਤਾ। ਇੰਜ ਦੀਆਂ ਜਨਾਨੀਆਂ ਮਾਨਤੇ ਨੇ ਕਦੀ ਆਪਣੇ ਪਿੰਡ ਵਿੱਚ ਵਿਆਹਾਂ ਤੇ ਵੀ ਨਹੀਂ ਵੇਖੀਆਂ ਸੀ। ਮਾਨਤੇ ਸੋਚਿਆ, ਜਿਨ੍ਹਾਂ ਨੂੰ ਬੱਸ ਵਿੱਚ ਸੀਟਾਂ ਵੰਡਦਾ ਰਿਹਾ ਹਾਂ ਉਹ ਤੇ ਬਸ ਹਰਾਮ ਹੀ ਕਰਦਾ ਰਿਹਾ। ਸੀਟਾਂ ਦੇ ਕਾਬਲ ਤੇ ਇਹ ਸਨ। ਇਸ ਤੋਂ ਪਹਿਲੇ ਮਾਨਤੇ ਨੇ ਆਪਣੀ ਮਾਂ ਸਮੇਤ ਪਿੰਡ ਦੀਆਂ ਜ਼ਨਾਨੀਆਂ ਵੇਖੀਆਂ ਸਨ ਜੋ ਕਦੀ 8 ਵਾਰੀ ਨਹਾਉਂਦੀਆਂ ਤੇ ਸਰੋਂ ਦਾ ਤੇਲ ਮਲ ਕੇ ਕੰਘੀ ਪੱਟੀ ਕਰਦੀਆਂ ਸਨ। ਜ਼ਮੀਨਦਾਰਾ ਕੰਮ ਕਰਨ ਨਾਲ ਜ਼ਨਾਨੀਆਂ ਕੱਸੀਆਂ ਕੁਸੀਆਂ ਤੇ ਹੁੰਦੀਆਂ ਨੇ, ਪਰ ਮੂੰਹ ਤੇ ਰੂਹ ਰਹਿਮਤ ਕੋਈ ਨਹੀਂ ਹੁੰਦੀ। ਅੱਜ ਤੇ ਮਾਨਤਾ ਵੇਖ ਰਿਹਾ ਸੀ ਕਿ ਹਰ ਜਨਾਨੀ ਨਾਤੀ ਧੋਤੀ, ਕੱਪੜੇ ਸੋਹਣੇ ਰੰਗ ਬਰੰਗੇ, ਬਹੁਤੀਆਂ ਦੇ ਜਿਸਮ ਭਰੇ ਤੇ ਰੰਗ ਗੋਰੇ। ਮਾਨਤਾ ਜਨਾਨੀਆਂ ਤੇ ਦੁਕਾਨਾਂ ਸਮੇਤ ਇੰਜ ਦੀਆਂ ਚੀਜ਼ਾਂ ਪਹਿਲੀ ਵਾਰੀ ਵੇਖ ਰਿਹਾ ਸੀ। ਖੁਸ਼ ਨਹੀਂ ਸੀ, ਪਰੇਸ਼ਾਨ ਸੀ। ਇੱਕ ਤਾਂ ਓਪਰੀ ਥਾਂ ਦੀ ਪਰੇਸ਼ਾਨੀ ਸੀ ਤੇ ਦੂਜੀ ਇਹ ਕਿ ਕਿਸ ਨੂੰ ਵੇਖਾਂ ਤੇ ਕਿਸ ਨੂੰ ਨਾ ਵੇਖਾਂ। ਮਾਨਤੇ ਦੇ ਮਨ ਵਿੱਚ ਇਹ ਗੱਲ ਖੂਬੀ ਬਈ ਜਿਹੜੀਆਂ ਕਾਲੀਆਂ ਨੇ ਉਹ ਵੀ ਸਾਡੇ ਪਿੰਡ ਵਾਲੀਆਂ ਨਾਲੋਂ ਸੁਣੇਪ ਦੇ ਮਾਮਲੇ ਵਿੱਚ ਬਹੁਤ ਹੀ ਕਰਮਾਂ ਵਾਲੀਆਂ ਨੇ। ਕੁਝ ਸਵਾਣੀਆਂ ਦੀਆਂ ਕੁੜਤੀਆਂ ਨਿੱਕੀਆਂ ਸਨ ਤੇ ਕੁਝ ਦੀਆਂ ਤੰਬੀਆਂ ਗਿੱਟਿਆਂ ਤੋਂ ਗਿੱਠ ਚੱਪਾ ਉੱਤੇ ਹੀ ਮੁੱਕ ਜਾਂਦੀਆਂ ਸਨ। ਉਂਝ ਜਦੋਂ ਲੰਮਿਆਂ ਕੱਪੜਿਆਂ ਦਾ ਰਿਵਾਜ ਨਹੀਂ ਸੀ, ਪਰ ਇਸ ਸ਼ਹਿਰ ਮਾਨਤੇ ਵੇਖਿਆ ਕਿ ਸਵਾਣੀਆਂ ਦੇ ਕੱਪੜੇ ਇਸ ਤੋਂ ਹੋਰ ਘੱਟ ਨਹੀਂ ਕੀਤੇ ਜਾ ਸਕਦੇ। ਇੱਕ ਅੱਧੀਆਂ ਬਾਹਾਂ ਵਾਲੀ ਕੁੜਤੀ ਪਾਈ ਜਨਾਨੀ ਨੂੰ ਮਾਨਤੇ ਨੇ ਟੁਰਦਿਆਂ ਏਡੇ ਗੌਰ ਨਾਲ ਤੱਕਿਆ ਕਿ ਉਹ ਇੱਕ ਟਾਂਗੇ ਦੇ ਬੰਬੂ ਨਾਲ ਜਾ ਵਜਿਆ। ਇਹ ਤੇ ਚੰਗਾ ਹੀ ਹੋਇਆ ਕਿ ਉਹ ਸ਼ਹਿਰ ਦੇ ਟਾਂਗੇ ਦੇ ਬੰਬੂ ਨਾਲ ਵਜਿਆ ਸੀ, ਜਿੱਥੇ ਟਾਂਗੇ ਵੀ ਸਿਆਣੇ, ਘੋੜੇ ਤੇ ਕੋਚਵਾਨ ਵੀ। ਜੇ ਕਿਧਰੇ ਪਿੰਡ ਦੇ ਟਾਂਗੇ ਨਾਲ ਵੱਜਦਾ ਤੇ ਹਸਪਤਾਲ ਲਾਜ਼ਮੀ ਜਾਣਾ ਪੈਣਾ ਸੀ, ਕਿਉਂ ਜੇ ਪਿੰਡਾਂ ਦੇ ਨਿਰੇ ਕੋਚਵਾਨ ਹੀ ਹੂੜੀ ਨਹੀਂ ਹੁੰਦੇ, ਘੋੜੇ ਵੀ ਬਹੁਤ ਵੱਧ ਹੁੰਦੇ ਨੇ। ਟਾਂਗਿਆਂ ਦੀਆਂ ਚੂੜਾਂ ਹਰ ਵੇਲੇ ਚੂੰ-ਚਾਂ ਚਿੜਕ ਕਰਦੀਆਂ ਰਹਿੰਦੀਆਂ ਨੇ ਤੇ ਟਾਂਗੇ ਸਿੱਧੇ ਟੁਰਨ ਦੇ ਨਾਲ ਸੱਜੇ ਤੇ ਖੱਬੇ ਵੀ ਟੁਰਦੇ ਨੇ। ਜੇ ਕੋਈ ਬੰਦਾ ਟਾਂਗੇ ਦੇ ਅੱਗੇ ਆ ਜਾਏ ਤੇ ਨਾ ਤੇ ਕੋਚਵਾਨ ਏਡੀ ਡੱਕਣ ਦੀ ਕੋਸ਼ਿਸ਼ ਕਰਦਾ ਏ ਤੇ ਨਾ ਹੀ ਘੋੜਾ ਏਡਾ ਕੋਈ ਕੋਚਵਾਨ ਦੇ ਕਹਿ ਵਿੱਚ ਹੁੰਦਾ ਏ। ਮਾਨਤਾ ਆਪਣੇ ਦਫ਼ਤਰ ਜਾਵਣ ਵਾਲੇ ਟਾਂਗੇ ਤੇ ਬਹਿ ਗਿਆ। ਹੁਣ ਮਾਨਤੇ ਨੂੰ ਯਾਦ ਆਇਆ ਕਿੰਜ ਰਾਹ ਵਿੱਚ ਸਵਾਣੀਆਂ ਨੂੰ ਬੱਸ ਤੇ ਸੀਟਾਂ ਖੈਰਾਤ ਕਰਦਾ ਰਿਹਾ ਤੇ ਮਾਨਤੇ ਦਾ ਦਿਲ ਕਰੇ ਇਹਨਾਂ ਵਿੱਚੋਂ ਜੇ ਕੋਈ ਟਾਂਗੇ ਤੇ ਬਹਿਣ ਵਾਲੀ ਹੋਵੇ ਤੇ ਉਸ ਨੂੰ ਸੀਟ ਦੇਣ ਦੀ ਹੋਰ ਹੀ ਚਾਸੇ। ਮਾਨਤੇ ਨੂੰ ਇਹ ਨਹੀਂ ਸੀ ਪਤਾ ਕਿ ਇਹ ਲੋਕ ਅਮੀਰ ਹਨ, ਇਹਨਾਂ ਕੋਲ ਗੱਡੀਆਂ ਆਉਂਦੀਆਂ ਨੇ ਜਾਂ ਇਹ ਸਾਲਮ ਟਾਂਗਿਆਂ ਤੇ ਆਉਂਦੀਆਂ ਜਾਂਦੀਆਂ ਨੇ। ਟਾਂਗੇ ਵਾਲੇ ਨੇ ਮਾਨਤੇ ਨੂੰ ਛਾਉਣੀ ਦੇ ਗੇਟ ਤੇ ਟਾਂਗਿਓਂ ਲਾਹ ਦਿੱਤਾ ਤੇ ਮਾਨਤੇ ਨੂੰ ਦੱਸਿਆ ਕਿ ਇਸ ਗੇਟ ਤੋਂ ਅੰਦਰ ਵੜ ਜਾ। ਮਾਨਤਾ ਪੁੱਛਦਾ ਪੁੱਛਾਂਦਾ ਆਪਣੇ ਸੈਂਟਰ ਅੱਪੜ ਗਿਆ। ਸੰਤਰੀਆਂ ਨੇ ਦੂਰੋਂ ਵੇਖਿਆ ਤੇ ਉਹਨਾਂ ਨੇ ਮਾਨਤੇ ਦੇ ਟੁਰਨ ਤੇ ਤੌਰ ਤਰੀਕਿਆਂ ਤੋਂ ਅੰਦਾਜ਼ਾ ਲਾ ਲਿਆ ਬਈ ਇੱਕ ਬਿਲਕੁਲ ਨਵਾਂ ਰੰਗਰੂਟ ਪਿਆ ਹੁੰਦਾ ਏ। ਜਦੋਂ ਮਾਨਤਾ ਛਾਉਣੀ ਦੇ ਗੇਟ ਤੋਂ ਅੰਦਰ ਵੜਿਆ ਤੇ 50 ਗਜ਼ ਅੱਗੇ ਜਾ ਕੇ ਉਸ ਵੇਖਿਆ ਕਿ 2 ਬੰਦੇ ਬੰਦੂਕਾਂ ਗੇਟ ਵੱਲ ਨੂੰ ਤਾਣ ਕੇ ਖੜੇ ਸਨ। ਮਾਨਤਾ ਉਹਨਾਂ ਨੂੰ ਵੇਖ ਕੇ ਤ੍ਰਹਿ ਗਿਆ। ਮਾਨਤੇ ਕਿਸੇ ਫੌਜੀ ਕੋਲੋਂ ਸੁਣਿਆ ਸੀ
ਕਿ ਫਾਇਰ ਦਾ ਖਤਰਾ ਹੋਵੇ ਤੇ ਉੱਥੇ ਹੀ ਲੰਮਿਆ ਪੈ ਜਾਈਦਾ ਹੈ। ਜਦੋਂ ਮਾਨਤੇ ਨੇ ਆਪਣੇ ਵੱਲ ਬੰਦੂਕਾਂ ਤਣੀਆਂ ਵੇਖੀਆਂ ਤੇ ਉਹ ਉੱਥੇ ਹੀ ਲੰਮਾ ਪੈ ਗਿਆ ਤੇ ਉਹਨੂੰ ਕੰਬਣੀ ਲੱਗ ਗਈ। ਸੰਤਰੀ ਵੇਖ ਕੇ ਸੋਚਣ ਲੱਗ ਪਏ, ਇਹ ਕੀ ਪਿਆ ਕਰਦਾ ਹੈ। ਸੰਤਰੀ ਦੌੜੇ ਕਿ ਖਬਰੇ ਉਸ ਨੂੰ ਕੋਈ ਦੌਰਾ ਤੇ ਨਹੀਂ ਪੈ ਗਿਆ। ਉਹਨਾਂ ਦੇ ਕੋਲ ਆਵਣ ਤੇ ਮਾਨਤੇ ਦਾ ਸਾਹ ਕੁਝ ਸੌਖਾ ਹੋਇਆ। ਉਹਨਾਂ ਦੇ ਪੁੱਛਣ ਤੇ ਮਾਨਤੇ ਉਹ ਬੰਦੂਕਾਂ ਵਾਲੇ ਸਿਪਾਹੀਆਂ ਵੱਲ ਇਸ਼ਾਰਾ ਕੀਤਾ। ਸੰਤਰੀਆਂ ਨੂੰ ਪਤਾ ਲੱਗ ਗਿਆ ਕਿ ਇਹ ਮਿੱਟੀ ਦਿਆਂ ਬੁੱਤਾਂ ਤੋਂ ਡਰ ਗਿਆ ਹੈ। ਮਾਨਤੇ ਆਖਿਆ, ਜਿਤਨਾ ਚਿਰ ਇਹਨਾਂ ਕੋਲੋਂ ਬੰਦੂਕਾਂ ਲੈ ਕੇ ਸਿੱਧਾ ਨਾ ਕਰੋ ਤਦੋਂ ਤੀਕ ਮੇਰੀ ਜਾਨ ਨੂੰ ਖਤਰਾ ਹੈ। ਸੰਤਰੀਆਂ ਬੁੱਤਾਂ ਦੇ ਨੇੜੇ ਲੱਗ ਕੇ ਉਹਨਾਂ ਨੂੰ ਹਿਲਾ ਜੁਲਾ ਕੇ ਮਾਨਤੇ ਨੂੰ ਦੱਸਿਆ ਕਿ ਇਹ ਮਿੱਟੀ ਦੇ ਬੁੱਤ ਨੇ, ਇਹ ਅਸਲੀ ਬੰਦੇ ਨਹੀਂ ਤੇ ਨਾ ਹੀ ਬੰਦੂਕਾਂ ਅਸਲੀ ਨੇ। ਇਹ ਵੇਖ ਲੈ, ਬੰਦੂਕਾਂ ਲੱਕੜੀ ਦੀਆਂ ਨੇ, ਇਹ ਬੁੱਤ ਨੇ ਤੇ ਇੰਜ ਦੀਆਂ ਚੀਜ਼ਾਂ ਛਾਉਣੀਆਂ ਵਿੱਚ ਖੂਬਸੂਰਤੀ ਵਾਸਤੇ ਲਾਈ ਦੀਆਂ ਨੇ। ਮਾਨਤੇ ਨੂੰ ਸੰਤਰੀਆਂ ਨੇ ਰਲ ਕੇ ਖੜਾ ਕੀਤਾ ਤੇ ਚੰਗੇ ਝੱਟ ਮਗਰੋਂ ਉਸ ਦੀਆਂ ਲੱਤਾਂ ਦੀ ਕੰਬਣੀ ਖਲੋਤੀ। ਫਿਰ ਮਾਨਤੇ ਨੂੰ ਉਹਨਾਂ ਪੁੱਛਿਆ, ਤੂੰ ਕੌਣ ਹੈ ਤੇ ਇੱਥੇ ਕਿਉਂ ਆਇਆ ਹੈ? ਮਾਨਤੇ ਦੱਸਿਆ ਕਿ ਮੈਂ ਭਰਤੀ ਹੋਇਆ। ਉਹਨਾਂ ਪੁੱਛਿਆ, ਕੋਈ ਕਾਗਜ਼ ਕੋਲ ਹੈ ਹੀ? ਮਾਨਤੇ ਕੰਬਦੇ ਹੱਥਾਂ ਨਾਲ ਬੋਝੇ ਵਿੱਚੋਂ ਇੱਕ ਕਾਗਜ਼ ਕੱਢਿਆ ਤੇ ਉਹਨਾਂ ਨੂੰ ਦਿੱਤਾ। ਸੰਤਰੀਆਂ ਕਾਗਜ਼ ਵੇਖ ਕੇ ਆਖਿਆ, ਇਹ ਤੇ ਬੱਸ ਦਾ ਟਿਕਟ ਹੈ। ਮਾਨਤੇ ਛੇਤੀ ਨਾਲ ਬੋਝੇ ਵਿੱਚ ਹੱਥ ਮਾਰਿਆ ਤੇ ਜੋ ਕੁਝ ਵਿੱਚ ਸੀ ਬਾਹਰ ਕੱਢਿਆ। ਪੈਸੇ ਵੱਖਰੇ ਕਰਕੇ ਬਾਕੀ ਦੇ ਸਾਰੇ ਕਾਗਜ਼ ਸੰਤਰੀਆਂ ਨੂੰ ਦੇ ਦਿੱਤੇ। ਨਾਲ ਆਖਿਆ, ਲਓ ਫਿਰ ਮੇਰੇ ਕੋਲ ਤੇ ਇਹ ਸਭ ਕੁਝ ਹੈ ਜੇ, ਇਸ ਵਿੱਚੋਂ ਵੇਖ ਲਓ। ਸੰਤਰੀ ਕਾਗਜ਼ ਨੂੰ ਫਰੋਲ ਕੇ ਭਰਤੀ ਦੀ ਚਿੱਠ ਕੱਢੀ। ਸੰਤਰੀਆਂ ਨੇ ਚਿੱਠ ਪੜ੍ਹ ਕੇ ਮਾਨਤੇ ਨੂੰ ਆਖਿਆ, ਆ ਸਾਡੇ ਨਾਲ। ਸੰਤਰੀ ਮਾਨਤੇ ਨੂੰ ਨਾਲ ਲੈ ਕੇ ਦਫ਼ਤਰ ਵੱਲ ਟੁਰ ਪਏ। ਮਾਨਤਾ ਉਹਨਾਂ ਦੇ ਨਾਲ ਨਾਲ ਟੁਰਦਾ ਜਾਏ ਤੇ ਅੱਖਾਂ ਬੰਦੂਕ ਵਾਲੇ ਬੁੱਤਾਂ ਤੇ ਗੱਡੀ ਰੱਖੀਆਂ। ਮਾਨਤੇ ਨੇ ਦਫ਼ਤਰ ਜਾਂਦਿਆਂ ਵੇਖਿਆ ਕਿ ਉੱਥੇ ਗਰਾਊਂਡ ਵਿੱਚ ਕੁਝ ਫੌਜੀ ਪਰੇਡ ਪੇ ਕਰਦੇ ਸਨ। ਉੱਥੇ ਪੀਟੀ ਕਰਾਉਣ ਵਾਲਾ ਕਾਸ਼ਨ ਦੇ ਰਿਹਾ ਸੀ। ਉਹਨਾਂ ਕਾਸ਼ਨਾਂ ਦੇ ਨਾਲ ਦੇ ਮਿਲਦੇ ਜੁਲਦੇ ਕਾਸ਼ਨ ਮਾਨਤਾ ਸਕੂਲ ਵਿੱਚ ਸੁਣਦਾ ਤੇ ਸੀ, ਪਰ ਉਸ ਨੂੰ ਹੁਣ ਉਹ ਭੁੱਲ ਭੱਲ ਗਏ ਸੀ ਕਿ ਇਹਨਾਂ ਦਾ ਜਵਾਬ ਕਿੰਜ ਦੇਣਾ ਹੈ। ਮਾਨਤੇ ਪੀਟੀ ਕਰਦੇ ਸਿਪਾਹੀਆਂ ਵੱਲੋਂ ਵੇਖ ਕੇ ਆਪਣੇ ਹੱਥ ਪੈਰ ਹਿਲਾਉਣ ਦੀ ਕੋਸ਼ਿਸ਼ ਕੀਤੀ। ਦਫ਼ਤਰ ਅੱਪੜ ਕੇ ਸੰਤਰੀਆਂ ਨੇ ਮਾਨਤੇ ਨੂੰ ਆਪਣੇ ਕੋਲ ਮੇਜ਼ ਤੇ ਬਹਾ ਲਿਆ। ਇੱਕ ਫੌਜੀ ਲੰਗਰ ਤੇ ਆਪਣੇ ਸੰਗੀਆਂ ਵਾਸਤੇ ਚਾਹ ਲਿਆਉਣ ਗਿਆ ਸੀ। ਸੰਤਰੀਆਂ ਦਾ ਦਿਲ ਸੀ ਕਿ ਚਾਹ ਦਾ ਪੁੱਛ ਪਿਆਲ ਕੇ ਤੇ ਫੇਰ ਇਸ ਨਾਲ ਗੱਲ ਕਰਨੇ ਆ। ਮਾਨਤੇ ਨੂੰ ਛਾਉਣੀ ਜਾਂਦਿਆਂ ਇਹ ਖੌਫ ਸੀ ਕਿ ਕਿਧਰੇ ਮੈਂ ਲੇਟ ਨਾ ਹੋ ਜਾਵਾਂ। ਉਸ ਇੱਕ ਦੋ ਵਾਰੀ ਆਪਣੀ ਗੱਲ ਸੁਣਾਉਣ ਦਾ ਚਾਰਾ ਕੀਤਾ, ਪਰ ਸੰਤਰੀ ਸਿਪਾਹੀ ਨੇ ਉਸ ਨੂੰ ਆਖਿਆ, ਪਹਿਲੇ ਚਾਹ ਪੀ ਤੇ ਫੇਰ ਗੱਲ ਕਰਨੇ ਆ। ਫੌਜ ਦੇ ਮਹਿਕਮੇ ਵਿੱਚ ਇੱਕ ਇਹ ਖੂਬੀ ਵੇਖੀਏ ਕਿ ਤੁਸੀਂ ਜਿੱਥੇ ਵੀ ਕਿਸੇ ਛਾਉਣੀ ਵਿੱਚ ਜਾਓ, ਤੁਹਾਡਾ ਬੰਦਾ ਉੱਥੇ ਹੋਵੇ ਜਾਂ ਨਾ ਹੋਵੇ, ਉਹ ਤੁਹਾਡੀ ਖਾਤਰ ਚੰਗੀ ਕਰਦੇ ਨੇ ਤੇ ਤੁਹਾਨੂੰ ਬਿਲਕੁਲ ਮਹਿਸੂਸ ਨਹੀਂ ਹੋਣ ਦਿੰਦੇ ਕਿ ਜਿਸ ਦੇ ਤੁਸੀਂ ਪ੍ਰਾਣੇ ਹੋ ਉਹ ਇੱਥੇ ਹੈ ਜਾਂ ਨਹੀਂ। ਵੱਡੇ ਡੱਬੇ ਤਰ੍ਹਾਂ ਦੇ ਖਾਕੀ ਮੱਗ ਵਿੱਚ ਉਹਨਾਂ ਨੇ ਮਾਨਤੇ ਨੂੰ ਚਾਹ ਦਿੱਤੀ। ਮਾਨਤਾ ਸੁਰਕੀਆਂ ਲਾ ਕੇ ਪੀਵਣ ਲੱਗ ਪਿਆ ਤੇ ਨਾਲ ਹੀ ਉਹਨਾਂ ਨੇ ਮਾਨਤੇ ਅੱਗੇ ਇੱਕ ਥਾਲੀ ਵਿੱਚ 4 ਬਿਸਕਟ ਰੱਖ ਕੇ ਮਾਨਤੇ ਨੂੰ ਆਖਿਆ, ਚਾਹ ਤਸੱਲੀ ਨਾਲ ਪੀ ਤੇ ਬਿਸਕਟ ਵੀ ਖਾ। ਚਾਹ ਦੇ ਨਾਲ ਨਾਲ ਸੰਤਰੀਆਂ ਨੇ ਮਾਨਤੇ ਨਾਲ ਗੱਲਬਾਤ ਕਰਦਿਆਂ ਮਾਨਤੇ ਕੋਲੋਂ ਉਸ ਦਾ ਜ਼ਿਲ੍ਹਾ ਪੁੱਛਿਆ, ਪਰ ਉਹਨੂੰ ਆਪਣੇ ਤਹਿਸੀਲ ਜ਼ਿਲ੍ਹੇ ਦਾ ਪਤਾ ਨਹੀਂ ਸੀ। ਭਰਤੀ ਦੀ ਚਿੱਠ ਤੋਂ ਸੰਤਰੀਆਂ ਨੇ ਪਤਾ ਕਰ ਲਿਆ ਬਈ ਇਹ ਜਵਾਨ ਕਿੱਥੇ ਦਾ ਰਹਿਣ ਵਾਲਾ ਹੈ। ਉੱਥੇ ਹੀ ਇੱਕ ਦੋ ਗਿਰਾਈ ਵੀ ਮਿਲ ਗਏ ਤੇ ਮਾਨਤੇ ਦੇ ਚਾਹ ਹੋਣ ਲੱਗ ਪਏ। ਸੰਤਰੀਆਂ ਨੇ ਮਾਨਤੇ ਨੂੰ ਆਖਿਆ, ਤੂੰ ਜਿੱਥੇ ਅਪੜਨਾ ਸੀ ਉੱਥੇ ਅਪੜ ਗਿਆ ਹੈ, ਬਸ ਤੂੰ ਇਹ ਸਮਝ ਤੂੰ ਹੁਣ ਆਪਣੇ ਘਰ ਅਪੜ ਗਿਆ ਹੈ। ਤਸੱਲੀ ਨਾਲ ਚਾਹ ਪੀ ਤੇ ਫੇਰ ਤੇਰੀ ਸਾਹਿਬ ਨਾਲ ਮੁਲਾਕਾਤ ਕਰਵਾਨੇ ਆ। ਇਹ ਗੱਲ ਸੁਣ ਕੇ ਮਾਨਤੇ ਵਿੱਚ ਜਾਨ ਪਈ ਤੇ ਹੌਲੀ ਹੌਲੀ ਚੁਸਕੀ ਲੈ ਕੇ ਚਾਹ ਪੀਵਣ ਲੱਗ ਪਿਆ। ਚਾਹ ਪੀਣ ਮਗਰੋਂ ਦਫ਼ਤਰ ਵਾਲਿਆਂ ਨੇ ਉਹਨੂੰ ਦਫ਼ਤਰ ਦੇ ਕਰਤਿਆਂ ਤੀ ਕਪੜਾ ਦਿੱਤਾ ਤੇ ਨਾਲ ਅੰਦਰ ਬੈਠੇ ਸੂਬੇਦਾਰ ਦੇ ਕੰਨੀ ਇਹ ਗੱਲ ਖੜੇ ਖਲੋਤੇ ਹੀ ਪਾ ਦਿੱਤੀ, ਬਈ ਸਾਹਿਬ ਇਹ ਜਵਾਨ ਨਵਾਂ ਭਰਤੀ ਹੋ ਕੇ ਆਇਆ ਹੈ। ਮਾਨਤੇ ਦੀ ਨੌਕਰੀ ਸ਼ੁਰੂ ਹੋ ਗਈ। ਇੱਕ ਨਿੱਕੇ ਜਿਹੇ ਮੈਡੀਕਲ ਟੈਸਟ ਵਾਸਤੇ ਮਾਨਤੇ ਨੂੰ ਤੇ ਹੋਰ ਰੰਗਰੂਟਾਂ ਨੂੰ ਫੌਜੀ ਗੱਡੀ ਵਿੱਚ ਪਾ ਕੇ ਫੌਜੀ ਆਪਣੇ ਹਸਪਤਾਲ ਲੈ ਗਏ। ਹਸਪਤਾਲ ਕੇ ਸੀ ਮਾਨਤੇ ਵਾਸਤੇ ਤੇ ਉਹ ਇੱਕ ਨਵੀਂ ਦੁਨੀਆ ਸੀ। ਸੋਹਣੀ ਲੰਮੀ ਚੌੜੀ ਉੱਚੀ ਤੇ ਪਲਸਤਰ ਹੋਈ ਇਮਾਰਤ, ਚਮਕਦੇ ਸ਼ੀਸ਼ੇ, ਵੱਡੇ ਵੱਡੇ ਤੇ ਸੋਹਣੇ ਰੁੱਖ, ਅੰਦਰ ਟੀਕੇ ਲਾਉਣ ਵਾਲੀਆਂ ਨਰਸਾਂ ਵੀ ਚੰਗੀਆਂ ਕੁੰਜੀਆਂ ਤੇ ਚੁਸਤ ਲਿਬਾਸਾਂ ਵਿੱਚ ਮੋਟੀਆਂ ਤੇ ਪਤਲੀਆਂ। ਮਾਨਤੇ ਨੇ ਨਿੱਕੇ ਹੁੰਦਿਆਂ ਤੋਂ ਜੋ ਹੂਰਾਂ ਪਰੀਆਂ ਦੀਆਂ ਗੱਲਾਂ ਸੁਣੀਆਂ ਸਨ, ਉਹ ਸਾਰੀਆਂ ਦੀਆਂ ਸਾਰੀਆਂ ਉਸ ਮਨ ਵਿੱਚ ਤਾਜ਼ਾ ਹੋ ਗਈਆਂ।
ਇਸ ਤੋਂ ਪਹਿਲਾਂ 15 ਸਾਲ ਦੀ ਉਮਰ ਵਿੱਚ ਮਾਨਤੇ ਨੇ ਜੇ ਕੋਈ ਹਸਪਤਾਲ ਵੇਖਿਆ ਸੀ ਤੇ ਉਹ ਬਸ ਇਤਨਾ ਬਈ ਲਾਲੇ ਮੂਸਿਓਂ ਖੋਤੀ ਤੇ ਬਹਿ ਕੇ ਮੱਝਾਂ ਵਾਸਤੇ ਖਲ ਲੈਣ ਜਾਵਣਾ ਤੇ ਰਾਹ ਵਿੱਚ ਇੱਕ ਸਰਕਾਰੀ ਹਸਪਤਾਲ ਨੂੰ ਵੇਖਦਾ ਸੀ। ਸਰਕਾਰੀ ਹਸਪਤਾਲ ਦੇ ਬਾਹਰ ਅੱਧੀ ਟੁੱਟੀ ਅੱਧੀ ਸਾਬਤ ਤੇ ਬੇਰੰਗੀ ਕੰਧ ਨਾਲ ਬਹਿ ਕੇ ਹਸਪਤਾਲ ਵਿੱਚ ਕੰਮ ਕਰਨ ਵਾਲੇ ਡਿੰਗ ਬੜਿੰਗੇ ਮੁਲਾਜ਼ਮ ਕੁਝ ਦੀਆਂ ਦਾੜੀਆਂ ਵਧੀਆਂ ਤੇ ਕੁਝ ਦੀਆਂ ਰੱਖੀਆਂ ਸੇਵਾ ਸਿੱਖਦੇ ਸਨ ਤੇ ਨਾਲੇ ਸੁਥਣਾ ਵਿੱਚੋਂ ਲਮਕਦੇ ਨਾਲਿਆਂ ਵਾਲੀਆਂ ਉਦੱਕੜ ਉਮਰ ਦੀਆਂ ਅਣਦੋਤੀਆਂ ਨਰਸਾਂ ਨਾਲ ਮਸ਼ਕਰੀਆਂ ਕਰਦੇ ਸਨ। ਜਿਕਣ ਦਾ ਹਸਪਤਾਲ ਦਾ ਅਮਲਾ ਉਂਝ ਦੇ ਹੀ ਭੈੜੇ ਹਾਲ ਦੇ ਗੰਦੇ ਪੁਰਾਣੇ ਪੱਖਿਆਂ ਛੱਤਾਂ ਤੇ ਜੰਮੇ ਘਾਹ ਤੇ ਰੁੱਖਾਂ ਵਾਲੀ ਹਸਪਤਾਲ ਦੀ ਇਮਾਰਤ ਸੀ ਤੇ ਉਂਝ ਦੇ ਹੀ ਅੰਦਰ ਬਿਮਾਰ ਹੁੰਦੇ ਸਨ। ਮਾਨਤਾ ਜਦੋਂ ਉਸ ਹਸਪਤਾਲ ਕੋਲੋਂ ਲੰਘਦਾ ਤੇ ਕਦੀ ਹਸਪਤਾਲ ਦੇ ਬਾਹਰ ਵਾਲੇ ਗੇਟ ਕੋਲੇ ਬੈਠੇ ਕਾਮਿਆਂ ਕੋਲ ਅਜਕ ਵੀ ਜਾਂਦਾ ਸੀ ਤੇ ਹਸਪਤਾਲ ਦੇ ਅੰਦਰ ਬਾਹਰ ਨਜ਼ਰ ਮਾਰ ਲੈਂਦਾ ਸੀ। ਸਮਝੋ ਤੇ ਮਾਨਤੇ ਕੋਲ ਹਸਪਤਾਲ ਬਾਰੇ ਸਾਰੀ ਜਾਣਕਾਰੀ ਉਹ ਹੀ ਸੀ ਜੋ ਉਹਨੇ ਬਾਹਰੋਂ ਇਕੱਠੀ ਕੀਤੀ ਸੀ। ਮਾਨਤਾ ਆਪੂ ਇਲਾਜ ਵਾਸਤੇ ਹਸਪਤਾਲ ਵਿੱਚ ਕਦੇ ਵੀ ਨਹੀਂ ਗਿਆ ਸੀ। ਫੌਜ ਵਿੱਚ ਭਰਤੀ ਹੋਣ ਤੋਂ ਪਹਿਲਾਂ ਤੀਕ ਮਾਨਤਾ ਜਦੋਂ ਵੀ ਕਦੇ ਬਿਮਾਰ ਹੋਇਆ ਸੌਂਫ ਤੇ ਪੂਦਣੇ ਦੇ ਕਾਵੇ ਨਾਲ ਹੀ ਵੱਲ ਹੋ ਜਾਂਦਾ ਸੀ। ਜੇ ਬਹੁਤਾ ਲਾਗਰ ਹੋਵੇ ਤੇ ਫੇਰ ਪਿੰਡ ਵਾਲੇ ਹਕੀਮ ਕੋਲ ਦਵਾ ਲੈਣ ਜਾਂਦਾ ਸੀ। ਪਿੰਡ ਵਾਲੇ ਹਕੀਮ ਦਾ ਕੰਮ ਬਹੁਤ ਸਾਦਾ ਸੀ। ਹਕੀਮ ਹਰ ਬਿਮਾਰ ਨੂੰ ਪਸਾਰ ਵਿੱਚ ਆਪਣੇ ਪੀੜੇ ਤੋਂ 2 ਕਦਮ ਦੂਰ ਰੱਖੇ ਬੀਂਡੇ ਤੇ ਬਹਾ ਲੈਂਦਾ ਸੀ। ਹਕੀਮ ਆਪਣੇ ਝੋਲੇ ਵਿੱਚੋਂ ਇੱਕ ਮੈਲਾ ਜਿਹਾ ਡੱਬਾ ਕੱਢ ਕੇ ਡੱਬੇ ਦਾ ਢੱਕਣ ਖੋਲ੍ਹਣਾ ਤੇ ਸਾਰੀਆਂ ਗੋਲੀਆਂ ਪਸਾਰ ਦੇ ਕੱਚੇ ਫਰਸ਼ ਤੇ ਉਲਟ ਲੈਣੀਆਂ। ਫਿਰ ਉਹਨੇ ਆਪਣੇ ਸਾਹਮਣੇ ਭਾਏ ਬਿਮਾਰ ਨੂੰ ਆਖਣਾ, ਥੱਲੇ ਰੁੜੀਆਂ ਗੋਲੀਆਂ ਵਿੱਚੋਂ ਸਲੇਟੀ ਰੰਗ ਦੀਆਂ 5 ਗੋਲੀਆਂ ਚੁਣ ਲੈ ਤੇ ਹਾਫਿਜ਼ ਹਕੀਮ ਨੇ ਆਪੋਂ ਹੁੱਕੇ ਦੇ ਤੜਾਕੇ ਲਾਉਂਦਿਆਂ ਹੋਇਆਂ ਨੱਕ ਵਿੱਚੋਂ ਧੂਏ ਦੇ ਬੱਦਲ ਉਡਾਉਂਦਿਆਂ ਰਹਿਣਾ। ਜਦੋਂ ਮਰੀਜ਼ ਨੇ ਹਕੀਮ ਦੇ ਦੱਸੇ ਰੰਗ ਦੀਆਂ ਗੋਲੀਆਂ ਚੁਣ ਲੈਣੀਆਂ ਤੇ ਹਾਫਿਜ਼ ਹਕੀਮ ਨੇ ਹੁੱਕੇ ਦਾ ਢੇਰ ਸਾਰਾ ਧੂਆਂ ਬਾਹਰ ਕੱਢਦਿਆਂ ਹੋਇਆਂ ਖਾਵਣ ਦਾ ਤਰੀਕਾ ਦੱਸਣਾ, ਨਾਲ ਇਹ ਆਖਣਾ ਵਤਲੀ ਸ਼ੈ ਦਾ ਪਰਹੇਜ਼ ਕਰੀ, ਨਾਲ ਹੀ ਫੀਸ ਵੀ ਮੰਗ ਲੈਣੀ। ਹਾਫਿਜ਼ ਹਕੀਮ ਨੇ ਮਾਨਤੇ ਨੂੰ ਦੱਸਣਾ, ਇਹਨਾਂ ਗੋਲੀਆਂ ਨੂੰ ਸਖਣੇ ਢਿੱਡ ਦਹੀਂ ਨਾਲ ਖਾ ਲਈ। ਹਕੀਮ ਦੀ 5 ਰੁਪਏ ਫੀਸ ਹੁੰਦੀ ਸੀ ਤੇ ਮਾਨਤਾ ਉਹ ਵੀ ਨਹੀਂ ਦਿੰਦਾ ਹੁੰਦਾ ਸੀ। ਪਿੰਡ ਦੇ ਅੰਦਰ ਸਾਰੇ ਪੇਸ਼ਿਆਂ ਵਾਲਿਆਂ ਨੂੰ ਭਾਵੇਂ ਉਹ ਤਰਖਾਣ ਜਾਂ ਨਾਈ ਹੋਵੇ ਤੇ ਭਾਵੇਂ ਹਕੀਮ ਜਾਂ ਮੌਲਵੀ ਇਮਾਮ ਹੋਵੇ ਆਪਣਾ ਕੰਮੀ ਸਮਝਦੇ ਤੇ ਕੰਮੀ ਤਰ੍ਹਾਂ ਹੀ ਸਲੂਕ ਕਰਦੇ ਨੇ। ਹਕੀਮ ਫੀਸ ਮੰਗਣੀ ਤੇ ਮਾਨਤੇ ਆਖਣਾ, ਹਕੀਮ ਜੀ ਸਾਡਿਓਂ ਪੱਠੇ ਲੈ ਆਵਿਓ, ਜੇ ਪੱਠਿਆਂ ਦੀ ਲੋੜ ਨਹੀਂ ਤੇ ਸਾਡੇ ਖੂਹ ਤੇ ਸਾਗ ਵੀ ਹੋਇਆ ਜੇ, ਤੁਸੀਂ ਅੱਜ ਸਾਡਾ ਸਾਗ ਖਾਓ ਤੇ ਮੈਂ ਅੱਜ ਤੁਹਾਡੀ ਦਵਾਈ ਖਾਵਾਂਗਾ। ਹਕੀਮ ਨੇ ਹੱਸ ਕੇ ਚੁੱਪ ਕਰ ਜਾਣਾ, ਕਿਉਂ ਜੇ ਨਿੱਕਿਆਂ ਹੁੰਦਿਆਂ ਦੇ ਇੱਕ ਦੂਜੇ ਦੇ ਵਾਕਫ ਸਨ ਤੇ ਇੱਕ ਦੂਜੇ ਦੀ ਤਬੀਅਤ ਤੋਂ ਚੰਗੀ ਤਰ੍ਹਾਂ ਵਾਕਫ ਸਨ। ਇੱਕ ਪਿੰਡ ਦੇ ਜਵਾਏ ਉਂਝ ਹਕੀਮ ਨੇ ਜੇ ਕਦੀ ਆਪਣੀ ਮੱਝ ਨੂੰ ਲੂਣ ਜਾਂ ਮਸਾਲੇ ਦੀ ਮੁੱਠ ਦੇਣੀ ਹੋਵੇ ਤੇ ਮਾਨਤੇ ਨੂੰ ਹੀ ਬੁਲਾਉਂਦਾ ਸੀ। ਸਮਝੋ ਤੇ ਇੱਕ ਕਿਸਮ ਦੀ ਇਹ ਮਾਨਤੇ ਤੇ ਹਕੀਮ ਦੀ ਸੇਪ ਸੀ। ਫੌਜੀ ਹਸਪਤਾਲ ਤੋਂ ਮਾਨਤੇ ਦਾ ਮੈਡੀਕਲ ਹੋਇਆ। ਪਿੰਡ ਦੀ ਸਜਰੀ ਹਵਾ ਆਪਣੇ ਖੂਹ ਦੇ ਸਾਗ ਤੇ ਗਾਜਰਾਂ ਗੋਂਗਲੂ ਖਾ ਕੇ ਪੜਿਆ ਸੀ। ਉਸ ਨੂੰ ਕੀ ਬਿਮਾਰੀ ਹੋਣੀ ਸੀ? ਉਸ ਤੇ ਮੈਡੀਕਲ ਵਿੱਚੋਂ ਪਾਸ ਹੀ ਹੋਣਾ ਸੀ। ਮੈਡੀਕਲ ਮਗਰੋਂ ਮਾਨਤੇ ਦੀ ਰੰਗਰੂਟੀ ਸ਼ੁਰੂ ਹੋ ਗਈ। 6 ਮਹੀਨੇ ਰੰਗਰੂਟੀ ਚੱਲੀ। ਮਾਨਤੇ ਆਸਾਨ ਬਾਸ਼ ਹੁਸ਼ਿਆਰ ਤੇ ਜੈਸੇ ਤੈਸੇ ਦੇ ਕਾਸ਼ਨ ਯਾਦ ਕੀਤੇ। ਢੋਲ ਕਦਮ ਰਲਾਵਣ ਦੀ ਜਾਚ ਸਿੱਖੀ। ਅਫਸਰਾਂ ਸਾਹਮਣੇ ਪੇਸ਼ ਹੋਣ ਤੋਂ ਲੈ ਕੇ ਲੰਗਰ ਤੋਂ ਰੋਟੀ ਚਾਹ ਲੈਣੀ ਸ਼ਾਮ ਨੂੰ, ਰਾਤੀ ਸੌਣ ਤੇ ਨੂਰ ਪੀਰ ਵੇਲੇ ਜਾਗਣ ਦੀਆਂ ਆਦਤਾਂ ਪੱਕੀਆਂ ਕੀਤੀਆਂ। ਰੰਗਰੂਟੀ ਕੱਟ ਕੇ ਮਾਨਤਾ ਪਹਿਲੀ ਵਾਰੀ ਫੌਜ ਤੋਂ ਕੁਝ ਡੰਗਾਂ ਦੀ ਛੁੱਟੀ ਆਇਆ।